ਪੰਜਾਬੀ ਰੰਗ ਤੋਂ ਪੇਸ਼ੇ ਖਿਦਮਤ ਏ ਪੰਜਾਬੀ ਜ਼ੁਬਾਨ ਵਿੱਚ ਪਹਿਲੀ ਵਾਰੀ ਮਦੀਨੇ ਦੀ ਤਾਰੀਖ। ਲਿਖਾਰੀ ਨੇ ਮੁਹੰਮਦ ਉਮਰ ਨਦੀਮ। ਆਵਾਜ਼ੋ ਪੇਸ਼ਕਸ਼ ਅਜਮਲ ਸਿਕੰਦਰੀ। ਯਸਰਬ ਦੀ ਪਥਰੀਲੀ ਜ਼ਮੀਨ ਨੂੰ ਆਬਾਦ ਕਰਨ ਦਾ ਸਿਹਰਾ ਜਿਸ ਹਸਤੀ ਦੇ ਸਿਰ ਤੇ ਸਜਿਆ ਹੋਇਆ ਹੈ, ਉਸ ਦੇ ਨਸਬ ਦਾ ਸਿਲਸਿਲਾ ਕੁਝ ਇੰਜ ਹੈ। ਯਸਰਬ ਬਿਨ ਅਬੀਲ ਬਿਨ ਮਹਿਲਾਇਲ ਬਿਨ ਔਜ਼ ਬਿਨ ਅਮਲੀਕ ਬਿਨ ਲਾਉਜ਼ ਬਿਨ ਸਾਮ ਬਿਨ ਹਜ਼ਰਤ ਨੂਹ अलैहिस्सलाम। ਕੁਝ ਤਾਰੀਖ ਲਿਖਣ ਵਾਲਿਆਂ ਨੇ ਨਸਬ ਦਾ ਇਹ ਸਿਲਸਿਲਾ ਇੰਜ ਵੀ ਲਿਖਿਆ ਹੈ। ਯਸਰਬ ਬਿਨ ਕਾਨਿਆ ਬਿਨ ਮਹਿਲਾਇਲ ਬਿਨ ਇਰਮ ਬਿਨ ਅਬੀਲ ਬਿਨ ਔਜ਼ ਬਿਨ ਇਰਮ ਬਿਨ ਸਾਮ ਬਿਨ ਹਜ਼ਰਤ ਨੂਹ अलैहिस्सलाम। ਕਲਬੀ ਦਾ ਆਖਣਾ ਹੈ ਯਸਰਬ ਦੀ ਨੀਂਹ ਰੱਖਣ ਵਾਲਾ ਅਬੀਲ ਸੀ। ਸੁਹੇਲ ਲਿਖਦੇ ਨੇ ਵੀ ਯਸਰਬ ਨੂੰ ਆਬਾਦ ਕਰਨ ਵਾਲਾ ਯਸਰਬ ਬਿਨ ਕਾਇਨ ਬਿਨ ਅਬੀਲ ਬਿਨ ਮਹਿਲਾਇਲ ਬਿਨ ਔਜ਼ ਬਿਨ ਅਮਲੀਕ ਬਿਨ ਲਾਉਜ਼ ਬਿਨ ਇਰਮ ਹੈ। ਮਸਊਦੀ ਦਾ ਖਿਆਲ ਹੈ ਇਸ ਸ਼ਹਿਰ ਨੂੰ ਜਿਸ ਨੇ ਆਬਾਦ ਕੀਤਾ ਉਹ ਯਸਰਬ ਬਿਨ ਬਾਇਲਾ ਬਿਨ ਮਹਿਲਾਇਲ ਬਿਨ ਅਬੀਲ ਬਿਨ ਔਜ਼ ਹੈ। ਹਜ਼ਰਤ ਅਬਦੁੱਲਾ ਬਿਨ ਅਬਾਸ ਤੋਂ ਰਵਾਇਤ ਹੈ, ਹਜ਼ਰਤ ਨੂਹ ਦੀ ਨਬੂਵਤ ਦੇ ਜ਼ਮਾਨੇ ਵਿੱਚ ਜਦੋਂ ਵੱਡਾ ਤੂਫਾਨ ਆਇਆ ਸੀ ਤਦੋਂ ਕਸ਼ਤੀ ਦੇ ਸਵਾਰਾਂ ਦੀ ਤਾਦਾਦ 80 ਸੀ। ਬਾਬਲ ਸ਼ਹਿਰ ਦੇ ਨੇੜੇ ਜਿਸ ਥਾਂ ਤੇ ਇਹ ਲੋਕੀ ਆਬਾਦ ਹੋਏ ਉਸ ਥਾਂ ਦਾ ਨਾਂ 100 ਕੁਰਸ਼ਮਾਨੀਨ ਮਸ਼ਹੂਰ ਹੋ ਗਿਆ। ਮਤਲਬ ਹੈ ਬਈ 80 ਬੰਦਿਆਂ ਦਾ ਬਾਜ਼ਾਰ। ਇਸ ਬਸਤੀ ਵਿੱਚ ਲਗਭਗ 72 ਬੋਲੀਆਂ ਬੋਲੀਆਂ ਜਾਂਦੀਆਂ ਸਨ। ਫਿਰ ਅੱਲਾਹ ਤਾਲਾ ਉਹਨਾਂ ਨੂੰ ਅਰਬੀ ਬੋਲਣ ਦਾ ਵੱਲ ਸਿਖਾਇਆ ਤੇ ਉਹ ਅਰਬੀ ਬੋਲਣ ਲੱਗ ਪਏ। ਇੱਥੇ ਕਿਆਮ ਦੇ ਕੁਝ ਚਿਰ ਪਿੱਛੋਂ ਉਹਨਾਂ ਦੀ ਤਾਦਾਦ ਵਿੱਚ ਚੋਖਾ ਸਾਰਾ ਵਾਧਾ ਹੋ ਗਿਆ ਤੇ ਉਹਨਾਂ ਨਮਰੂਦ ਬਿਨ ਕਨਾਨ ਬਿਨ ਹਾਮ ਨੂੰ ਆਪਣਾ ਹਾਕਮ ਮੰਨ ਲਿਆ। ਆਦ ਤੇ ਅਬੀਲ ਇਹਨਾਂ ਵਿੱਚੋਂ ਹੀ ਸਨ ਜਿਹੜੇ ਕਿ ਔਜ਼ ਬਿਨ ਇਰਮ ਬਿਨ ਸਾਮ ਦੇ ਪੁੱਤਰ ਸਨ ਤੇ ਅਬੀਲ ਦੇ ਪੁੱਤਰ ਯਸਰਬ ਨੇ ਹੀ ਇਹ ਸ਼ਹਿਰ ਵਸਾਇਆ ਸੀ। ਇੱਕ ਹੋਰ ਰਵਾਇਤ ਹੈ ਹਜ਼ਰਤ ਨੂਹ ਦੇ ਨਾਲ ਕਸ਼ਤੀ ਤੋਂ ਉਤਰਨ ਵਾਲੇ 80 ਬੰਦਿਆਂ ਆਪਣੀ ਆਪਣੀ ਰਿਹਾਇਸ਼ ਲਈ 80 ਮਕਾਨ ਤਾਮੀਰ ਕੀਤੇ। ਜਦੋਂ ਉਹਨਾਂ ਦੀ ਨਸਲ ਵਿੱਚ ਖਾਤਰਖਾਹ ਵਾਧਾ ਹੋਇਆ ਤੇ ਉਹਨਾਂ ਬਾਬਲ ਦਾ ਸ਼ਹਿਰ ਆਬਾਦ ਕੀਤਾ, ਇੱਥੋਂ ਤੱਕ ਕਿ ਉਹ ਗਿਣਤੀ ਵਿੱਚ 1 ਲੱਖ ਤੱਕ ਅੱਪੜ ਗਏ। ਫਿਰ ਉਹਨਾਂ ਨਮਰੂਦ ਬਿਨ ਕਨਾਨ ਬਿਨ ਸਹਾਰੇ ਬਿਨ ਨਮਰੂਦ ਬਿਨ ਕੋਸ਼ ਬਿਨ ਹਾਮ ਨੂੰ ਆਪਣਾ ਬਾਦਸ਼ਾਹ ਮਿਥ ਲਿਆ। ਸ਼ੁਰੂ ਵਿੱਚ ਇਹ ਲੋਕੀ ਸਰਿਆਨੀ ਜ਼ਬਾਨ ਬੋਲਦੇ ਸਨ। ਫਿਰ ਅੱਲਾਹ ਤਾਲਾ ਨੇ ਉਹਨਾਂ ਨੂੰ ਅਰਬੀ ਬੋਲਣ ਦਾ ਵੱਲ ਸਿਖਾਇਆ। ਸਭ ਤੋਂ ਪਹਿਲਾਂ ਅਰਬੀ ਜ਼ਬਾਨ ਵਿੱਚ ਗੱਲਬਾਤ ਕਰਨ ਵਾਲੇ ਆਦ ਤੇ ਅਬੀਲ ਸਨ ਤੇ ਅਬੀਲ ਦੇ ਹੀ ਪੁੱਤਰ ਯਸਰਬ ਨੇ ਇਹ ਸ਼ਹਿਰ ਆਬਾਦ ਕੀਤਾ। ਇੱਕ ਹੋਰ ਰਵਾਇਤ ਹੈ ਹਜ਼ਰਤ ਨੂਹ ਦੀ ਨਬੂਵਤ ਦੇ ਜ਼ਮਾਨੇ ਵਿੱਚ ਆਉਣ ਵਾਲੇ ਤੂਫਾਨ ਤੋਂ ਪਿੱਛੇ ਜਿਸ ਸ਼ਖਸ ਨੇ ਸਭ ਤੋਂ ਪਹਿਲਾਂ ਯਸਰਬ ਦੇ ਮਕਾਮ ਤੇ ਰਿਹਾਇਸ਼ ਇਖਤਿਆਰ ਕੀਤੀ ਉਸ ਦਾ ਨਾਂ ਕਾਨੀਆ ਬਿਨ ਮਹਿਲਾਇਲ ਬਿਨ ਅਬੀਲ ਸੀ, ਜਿਹੜਾ ਹਜ਼ਰਤ ਨੂਹ ਬਿਨ ਲਾਮਕ ਬਿਨ ਮਤੋਸ਼ਲਹ ਬਿਨ ਖਤੂਖ ਬਿਨ ਯਰਦ ਬਿਨ ਮਹਿਲਾਇਲ ਬਿਨ ਕਾਇਨ ਬਿਨ ਅਨੂਸ਼ ਬਿਨ ਸ਼ੀਦ ਬਿਨ ਹਜ਼ਰਤ ਆਦਮ ਦੀ ਔਲਾਦ ਵਿੱਚੋਂ ਸੀ। ਯਸਰਬ ਦੀ ਆਬਾਦੀ ਦੀ ਤਾਰੀਖ। ਇਹ ਸ਼ਹਿਰ 2200 ਕਬਲ ਮਸੀਹ ਤੇ 1600 ਕਬਲ ਮਸੀਹ ਦੇ ਵਿਚਕਾਰਲੇ ਸਨ ਆਬਾਦ ਹੋਇਆ ਸੀ। ਇਮਾਮ ਜ਼ੁਬੈਦੀ ਲਿਖਦੇ ਨੇ ਯਸਰਬ ਪਹਿਲੋਂ ਇੱਕ ਨਿੱਕੀ ਜਿਹੀ ਬਸਤੀ ਦਾ ਨਾਂ ਸੀ। ਜ਼ੈਨੁਦੀਨ ਦਾ ਖਿਆਲ ਹੈ ਯਸਰਬ ਇਸ ਸ਼ਹਿਰ ਦੇ ਲਾਂਦੇ ਵਾਲੇ ਹਿੱਸੇ ਦੀ ਇੱਕ ਬਸਤੀ ਦਾ ਨਾਂ ਸੀ ਜਿਹੜਾ ਵੇਲਾ ਲੰਘਦਿਆਂ ਹੌਲੀ ਹੌਲੀ ਸ਼ਹਿਰ ਲਈ ਵਰਤਣ ਲੱਗ ਪਿਆ। ਮੁਖਤਸਰਨ ਯਸਰਬ ਮਿਸਰੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦੇ ਮਾਨੀ ਕਿਸੇ ਗੁਨਾਹ ਤੇ ਮਲਾਮਤ, ਲਾਨ ਤਾਨ ਤੇ ਕਿਸੇ ਜੁਰਮ ਵਿੱਚ ਜ਼ਲੀਲ ਕਰਨਾ ਹੈ। ਯਸਰਬ ਵਿੱਚ ਅਮਾਲਕਾ ਦਾ ਆਉਣਾ। ਸਾਮ ਬਿਨ ਨੂਹ ਹਿਜਾਜ਼ ਦੇ ਵਿਚਕਾਰ ਤੇ ਉਹਦੇ ਨੇੜਲੇ ਇਲਾਕੇ ਯਮਨ, ਖਿਜ਼ਰ ਮੌਤ ਤੇ ਅਮਾਨ ਵਿੱਚ ਆਬਾਦ ਸਨ। ਆਦ ਦੀ ਔਲਾਦ ਅਹਕਾਫ ਵਿੱਚ ਤਸਮ ਤੇ ਜਦੇਸ ਯਮਾਮਾ ਵਿੱਚ ਰਹਿੰਦੇ ਸਨ। ਇਹ ਲਾਉਜ਼ ਬਿਨ ਇਰਮ ਬਿਨ ਸਾਮ ਬਿਨ ਨੂਹ ਦੇ ਪੁੱਤਰ ਸਨ ਤੇ ਇਹਨਾਂ ਦਾ ਇੱਕ ਭਰਾ ਅਮਲੀਕ ਬਿਨ ਲਾਉਜ਼ ਦਾ ਕਬੀਲਾ ਹਿਜਾਜ਼ ਤੇ ਸ਼ਾਮ ਵਿੱਚ ਆਬਾਦ ਸੀ। ਅਮਾਲਕਾ ਤੇ ਬਨੂ ਜਰਹਮ ਪਹਿਲਾਂ ਯਮਨ ਦੇ ਸ਼ਹਿਰ ਸਨਾ ਵਿੱਚ ਰਿਹਾਇਸ਼ ਪਜ਼ੀਰ ਸਨ, ਜਿੱਥੇ ਭੁੱਖ ਤੇ ਤਰੇ ਦੀ ਵਬਾ ਫੈਲੀ ਤੇ ਕਹਿਤ ਨੇ ਜ਼ੋਰ ਫੜਿਆ ਤੇ ਇਹ ਦੋਵੇਂ ਕਬੀਲੇ ਪਾਣੀ ਤੇ ਚਾਰੇ ਦੀ ਤਲਾਸ਼ ਵਿੱਚ ਹਰਿਆਂ ਭਰਿਆਂ ਇਲਾਕਿਆਂ ਨੂੰ ਲੱਭਦੇ ਤਹਾਮਾਂ ਵੱਲ ਪੜ ਗਏ। ਇਹਨਾਂ ਚੋਂ ਕੁਝ ਟੱਬਰ ਯਸਰਬ ਦੇ ਮਕਾਮ ਤੇ ਆ ਕੇ ਵਸ ਪਏ। ਬਨੂ ਜਰਹਮ ਮੱਕੇ ਵੱਲ ਟੁਰ ਗਏ। ਯਸਰਬ ਆਉਣ ਵਾਲੇ ਅਮਾਲਕਾ ਸਨ। ਅਮਾਲਕਾ ਅਰਬੁਲ ਆਰਬਾ ਵਿੱਚੋਂ ਸੀ। ਇਹਨਾਂ ਦੇ ਵੱਡੇ ਵੱਡੇ 9 ਕਬੀਲੇ ਸਨ ਜਿਨ੍ਹਾਂ ਦੇ ਨਾਂ ਕੁਝ ਇੰਜ ਨੇ: ਆਦ, ਸਮੂਦ, ਅਬੀਲ, ਅਮੀਮ, ਜਦੀਸ, ਤਸਮ, ਜਰਹਮ, ਅਮਲੀਕ, ਦਿਆਰ। ਇਹਨਾਂ ਕਬੀਲਿਆਂ ਵਿੱਚੋਂ ਤਸਮ ਤੇ ਅਮਲੀਕ ਸਕੇ ਭਰਾ ਸਨ ਤੇ ਲਾਉਜ਼ ਬਿਨ ਸਾਮ ਦੇ ਪੁੱਤਰ ਸਨ।
ਇੱਕ ਰਵਾਇਤ ਮੁਜਬ ਅਮਾਲਕਾ ਇੱਥੇ ਹਜ਼ਰਤ ਈਸਾ ਰੂਹ ਅੱਲਾ ਦੇ ਜੰਮਣ ਤੋਂ ਤਕਰੀਬਨ 2000 ਸਾਲ ਅਗਦੋਂ ਆ ਕੇ ਆਬਾਦ ਹੋਏ ਸਨ। ਯਸਰਬ ਵਿੱਚ ਬਨੀ ਇਸਰਾਈਲ ਦਾ ਆਉਣਾ। ਅਮਾਲਕਾ ਉੱਚੇ ਲੰਮੇ ਤੇ ਵੱਡੇ ਹੱਡ ਕਾਠ ਵਾਲੇ ਬੰਦੇ ਸਨ, ਤਬੀਅਤ ਦੇ ਸਖਤ ਸਨ ਤੇ ਗੱਲ ਗੱਲ ਤੇ ਹੱਥੀ ਪੈਣ ਵਾਲੇ, ਕਤਲ ਕਰਨ ਵਾਲੇ ਲੋਕ ਸਨ। ਯਸਰਬ ਵਿੱਚ ਇਹਨਾਂ ਦੇ ਕਬੀਲਾ ਬਨੂ ਹਫ, ਬਨੂ ਸਾਦ, ਬਨੂ ਅਰਜ਼ਕ ਤੇ ਬਨੂ ਮਤਰੂਕ ਵਗੈਰਾ ਸਨ। ਇਹਨਾਂ ਦੀਆਂ ਬਸਤੀਆਂ ਦੂਰ ਦੂਰ ਤੱਕ ਦਿਸਦੀਆਂ ਸਨ। ਤੀਮਾ ਤੋਂ ਲੈ ਕੇ ਫਦਕ ਤੱਕ ਦੇ ਸਾਰੇ ਹਰੇ ਇਲਾਕਿਆਂ ਤੇ ਕਾਬਜ਼ ਸਨ। ਹਿਜਾਜ਼ ਦਾ ਬਾਦਸ਼ਾਹ ਅਲ ਅਰਕਮ ਵੀ ਇਹਨਾਂ ਦੀ ਨਸਲ ਵਿੱਚੋਂ ਹੀ ਸੀ। ਯਸਰਬ ਵਿੱਚ ਇਹਨਾਂ ਦਾ ਕੰਮ ਵਾਈ ਬੀਜੀ ਤੇ ਬਾਗਬਾਨੀ ਸੀ। ਜਦੋਂ ਇਹਨਾਂ ਕੋਲ ਪੈਸਾ ਕਸੀਰਾ ਆ ਗਿਆ ਤੇ ਇਹ ਆਪਸ ਵਿੱਚ ਲੜਨ ਲੱਗ ਪਏ। ਹਰ ਵਣਕ ਦੀ ਬੁਰਾਈ ਇਹਨਾਂ ਵਿੱਚ ਧਾ ਗਈ। ਆਪਸ ਦੇ ਪਿਆਰ ਮੁਹੱਬਤ ਨੂੰ ਛੱਡ ਕੇ ਇਹ ਲੜਾਈ ਝਗੜਿਆਂ ਵਿੱਚ ਫਸ ਗਏ। ਇਹ ਉਹ ਦੌਰ ਸੀ ਜਦੋਂ ਹਜ਼ਰਤ ਮੂਸਾ ਕਲੀਮੁੱਲਾ ਫਿਰੌਨ ਦੇ ਲਸ਼ਕਰ ਨਾਲ ਜੰਗ ਕਰਨ ਮਗਰੋਂ ਜੰਗ ਜਿੱਤ ਚੁੱਕੇ ਸਨ ਤੇ ਉਹਨਾਂ ਇੱਕ ਲਸ਼ਕਰ ਹਜ਼ਰਤ ਯੂਸ਼ੇ ਬਿਨ ਨੂਨ ਦੀ ਸਿਪਾ ਸਲਾਰੀ ਵਿੱਚ ਇੱਥੇ ਗਲਿਆ ਤਾਂ ਜੇ ਯਸਰਬ ਦੇ ਵਸਨੀਕਾਂ ਨੂੰ ਅਮਾਲਕਾ ਦੇ ਜ਼ੁਲਮਾਂ ਤੋਂ ਨਿਜਾਤ ਦਿਵਾਈ ਜਾਏ। ਇੱਥੇ ਅਪੜ ਕੇ ਇਸਰਾਈਲੀ ਫੌਜ ਨੇ ਅਮਾਲਕਾ ਨੂੰ ਸ਼ਿਕਸਤ ਫਾਸ਼ ਦਿੱਤੀ। ਇੱਥੋਂ ਤੀਕ ਕਿ ਉਹਨਾਂ ਦੇ ਬਾਦਸ਼ਾਹ ਅਲ ਅਰਕਮ ਨੂੰ ਵੀ ਜਾਨੋਂ ਮਾਰ ਦਿੱਤਾ। ਹਜ਼ਰਤ ਮੂਸਾ ਦਾ ਹੁਕਮ ਸੀ ਬਈ ਜ਼ਨਾਨੀਆਂ ਤੇ ਬਾਲਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਰ ਦਿੱਤਾ ਜਾਵੇ। ਇਸਰਾਈਲੀ ਫੌਜ ਨੇ ਜਦੋਂ ਅਲ ਅਰਕਮ ਨੂੰ ਜਾਨੋਂ ਮਾਰ ਦਿੱਤਾ ਤੇ ਉਹਨਾਂ ਦੀ ਨਜ਼ਰ ਅਲ ਅਰਕਮ ਦੇ ਸੋਹਣੇ ਪੁੱਤਰ ਤੇ ਪੈ ਗਈ। ਇਸ ਨੌਜਵਾਨ ਦੀ ਬੇਮਿਸਾਲ ਜਵਾਨੀ ਵੇਖ ਕੇ ਉਹਨਾਂ ਆਪਣੇ ਹੱਥ ਡੱਕ ਲਏ ਤੇ ਨਾਲੇ ਫੈਸਲਾ ਕੀਤਾ ਬਈ ਇਹਨੂੰ ਕਤਲ ਕਰਨ ਤੋਂ ਪਹਿਲਾਂ ਹਜ਼ਰਤ ਮੂਸਾ ਤੋਂ ਨਵਾਂ ਹੁਕਮਨਾਮਾ ਹਾਸਲ ਕੀਤਾ ਜਾਏ। ਜੇ ਤੇ ਆਪ ਉਹਨੂੰ ਕਤਲ ਕਰਨ ਦਾ ਹੁਕਮ ਦੇਵਣ ਤੇ ਠੀਕ, ਨਹੀਂ ਤੇ ਇਹਨੂੰ ਛੱਡ ਦਿਆਂਗੇ। ਬਨੀ ਇਸਰਾਈਲ ਦਾ ਲਸ਼ਕਰ ਉਹਨੂੰ ਨਾਲ ਲੈ ਕੇ ਪਿੱਛੇ ਟੁਰ ਪਿਆ। ਤਦੋਂ ਤੱਕ ਹਜ਼ਰਤ ਮੂਸਾ ਕਲੀਮੁੱਲਾ ਅੱਲਾ ਨੂੰ ਪਿਆਰੇ ਹੋ ਚੁੱਕੇ ਸਨ। ਬਨੀ ਇਸਰਾਈਲ ਨੂੰ ਜਦੋਂ ਹਜ਼ਰਤ ਯੂਸ਼ੇ ਬਿਨ ਨੂਨ ਦੇ ਲਸ਼ਕਰ ਦੇ ਜਤਨ ਦੀ ਖਬਰ ਅਪੜੀ ਤੇ ਉਹ ਬੜੇ ਖੁਸ਼ ਹੋਏ। ਉਹ ਫੌਜ ਨੂੰ ਖੁਸ਼ ਆਮਦੀਦ ਆਖਣ ਲਈ ਸ਼ਹਿਰੋਂ ਬਾਹਰ ਆਏ। ਬਨੀ ਇਸਰਾਈਲ ਨੂੰ ਜਦੋਂ ਇਹ ਇਲਮ ਹੋਇਆ ਬਈ ਲਸ਼ਕਰੀਆਂ ਅਲ ਅਰਕਮ ਦੇ ਸੋਹਣੇ ਪੁੱਤਰ ਨੂੰ ਕਤਲ ਨਹੀਂ ਕੀਤਾ ਤੇ ਉਹਨਾਂ ਆਪਣੇ ਲਸ਼ਕਰ ਨਾਲ ਕੌੜਦਿਆਂ ਗੱਲ ਕੀਤੀ ਤੇ ਦੋ ਟੋਕ ਆਖਿਆ, ਤੁਸਾਂ ਅੱਲਾਹ ਤਾਲਾ ਦੇ ਪਾਕ ਤੇ ਮੋਹਤਰਮ ਨਬੀ ਹਜ਼ਰਤ ਮੂਸਾ ਦੇ ਹੁਕਮ ਦੀ ਨਾਫਰਮਾਨੀ ਕੀਤੀ ਏ, ਇਸ ਲਈ ਤੁਹਾਡਾ ਇੱਥੇ ਸਾਡੇ ਵਿਚਕਾਰ ਰਹਿਣਾ ਸਾਨੂੰ ਚੰਗਾ ਨਹੀਂ ਲੱਗਦਾ। ਅਸਾਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ। ਤੁਸੀਂ ਪਿਛਾਂ ਯਸਰਬ ਵੱਲ ਟੁਰ ਜਾਓ ਤੇ ਉੱਥੇ ਜਾ ਕੇ ਆਬਾਦ ਹੋ ਜਾਓ। ਇਹ ਸੁਣ ਕੇ ਲਸ਼ਕਰੀਆਂ ਫੈਸਲਾ ਕੀਤਾ ਕਿ ਉਹ ਵਾਪਸੀ ਦਾ ਕਸਦ ਕਰਨ ਤੇ ਪਿਛਾਂ ਯਸਰਬ ਜਿੱਥੇ ਉਹ ਜੰਗ ਜਿੱਤੇ ਸਨ ਜਾ ਕੇ ਆਬਾਦ ਹੋ ਜਾਣ। ਇੰਜ ਬਨੀ ਇਸਰਾਈਲ ਯਸਰਬ ਵਿੱਚ ਆ ਕੇ ਰਹਿਣ ਲੱਗ ਪਏ। ਉਹਨਾਂ ਦੀ ਜ਼ਿੰਦਗੀ ਐਸ਼ ਤੇ ਆਰਾਮ ਨਾਲ ਗੁਜ਼ਰਨ ਲੱਗ ਪਈ। ਇੱਥੇ ਉਹਨਾਂ ਵਾਈ ਬੀਜੀ ਤੇ ਬਾਗਬਾਨੀ ਵੱਲ ਚੋਖੀ ਤਵੱਜੋ ਦਿੱਤੀ। ਲੰਮੀਆਂ ਚੌੜੀਆਂ ਜਾਗੀਰਾਂ ਬਣਾਈਆਂ ਤੇ ਹੌਲੀ ਹੌਲੀ ਵੱਡੇ ਵੱਡੇ ਕਲੇ ਤਾਮੀਰ ਕਰ ਲਏ। ਜਿਵੇਂ ਜਿਵੇਂ ਉਹਨਾਂ ਦੀ ਤਾਦਾਦ ਵਿੱਚ ਵਾਧਾ ਹੁੰਦਾ ਗਿਆ ਉਹ ਜ਼ਿੰਦਗੀ ਦੇ ਸਾਰੇ ਮਾਮਲਿਆਂ ਤੇ ਹਾਵੀ ਹੋ ਗਏ ਤੇ ਅਮਾਲਕਾ ਥੱਲੇ ਲੱਗ ਕੇ ਉੱਕਾ ਮਿਟਦੇ ਮਿਟਦੇ ਮਿਟ ਗਏ। ਬਨੀ ਇਸਰਾਈਲ ਦੇ ਕਬੀਲੇ ਬਨੂ ਕਰੀਜ਼ਾ ਤੇ ਬਨੂ ਨਜ਼ੀਰ ਬਤਹਾਨ ਵਿੱਚ, ਬਨੂ ਯਹਦਲ ਤੇ ਉਹਨਾਂ ਦੇ ਸੰਗੀ ਮਹਿਰੋਜ਼ ਵਿੱਚ, ਬਨੂ ਸ਼ਕਮਾ, ਬਨੂ ਕੈਨਕਾ, ਬਨੂ ਜ਼ਰਾ, ਬਨੂ ਸਾਲਬਾ, ਬਨੂ ਔਫ ਤੇ ਬਨੂ ਅਸਸ ਯਸਰਬ ਦੀ ਜ਼ਮੀਨ ਤੇ ਆਬਾਦ ਸਨ। ਇੱਕ ਪੱਕੀ ਤੇ ਪੀਡੀ ਰਵਾਇਤ ਇਹ ਵੀ ਏ। ਬਨੀ ਇਸਰਾਈਲ ਦੇ ਵਾਪਸ ਆਉਣ ਵਾਲੇ ਲਸ਼ਕਰ ਦੇ ਉਲਮਾਵਾਂ ਤੌਰਾਤ ਵਿੱਚ ਹਜ਼ਰਤ ਸਰਵਰੇ ਕਾਇਨਾਤ ਸੱਲੱਲਾਹੁ ਅਲੈਹਿ ਵਸੱਲਮ ਦੇ ਹਿਜਰਤ ਵਾਲੇ ਸ਼ਹਿਰ ਦੀਆਂ ਨਿਸ਼ਾਨੀਆਂ ਪੜ੍ਹ ਕੇ ਪਹਿਲਾਂ ਤੀਮਾ ਵੱਲ ਸਫ਼ਰ ਕੀਤਾ। ਤੌਰਾਤ ਵਿੱਚ ਦੱਸੀਆਂ ਗਈਆਂ ਨਿਸ਼ਾਨੀਆਂ ਨਾ ਲੱਭੀਆਂ ਤੇ ਉੱਥੋਂ ਟੁਰ ਪਏ। ਉਹਨਾਂ ਵਿੱਚੋਂ ਕੁਝ ਟੱਬਰ ਖੈਬਰ ਅਪੜ ਗਏ ਪਰ ਉੱਥੇ ਵੀ ਤੌਰਾਤ ਵਾਲੀਆਂ ਨਿਸ਼ਾਨੀਆਂ ਨਹੀਂ ਸਨ ਤੇ ਉਹ ਮਜਬੂਰ ਹੋ ਕੇ ਯਸਰਬ ਵਿੱਚ ਆ ਗਏ। ਇੱਥੇ ਆ ਕੇ ਉਹਨਾਂ ਇਹ ਦਿਲ ਨਾਲ ਮੰਨ ਲਿਆ ਬਈ ਇਹ ਉਹ ਥਾਂ ਹੈ ਜਿੱਥੇ ਸਰਕਾਰੇ ਦੋ ਆਲਮ ਮੁਹਸਨ ਕਾਇਨਾਤ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹਿਜਰਤ ਮਗਰੋਂ ਤਸ਼ਰੀਫ ਲਿਆਵਣਗੇ। ਉਹਨਾਂ ਲਈ ਇਹ ਗੱਲ ਬੜੀ ਇਤਮੀਨਾਨ ਬਖਸ਼ ਸੀ। ਹੁਣ ਉਹ ਇੱਥੇ ਪੱਕੇ ਤੇ ਪੀਡੇ ਹੋ ਗਏ। ਉਹਨਾਂ ਵਾਈ ਬੀਜੀ ਤੇ ਪੂਰੀ ਤਵੱਜੋ ਦਿੱਤੀ। ਉਹਨਾਂ ਦੀ ਅਫਰਾਦੀ ਕੁਵਤ ਵਿੱਚ ਖਾਤਰ ਖਾ ਵਾਧਾ ਹੋਣ ਲੱਗ ਪਿਆ ਤੇ ਉਹਨਾਂ ਅਮਾਲਕਾ ਜਿਹੜੇ ਕਿ ਵੱਡੇ ਵੱਡੇ ਹੱਡ ਕਾਠ ਵਾਲੇ ਤੇ ਬੜੀ ਸਖਤ ਤਬੀਅਤ ਦੇ ਮਾਲਕ ਸਨ ਨੂੰ ਆਪਣੇ ਥੱਲੇ ਲਾ ਲਿਆ। ਅਮਾਲਕਾ ਆਪਣੀਆਂ ਹਮਾਕਤਾਂ ਤੇ ਆਪਣੀਆਂ ਵਡਿਆਈਆਂ ਦੇ ਪਾਰੋਂ ਹੌਲੀ ਹੌਲੀ ਨਿਰੇ ਮੁੱਕ ਗਏ। ਬਨੀ ਇਸਰਾਈਲ ਨੇ ਸੁਨਿਆਰਿਆਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੂਦ ਲੈਣ ਲੱਗ ਪਏ ਜਿਸ ਦਾ ਚਸਕਾ ਉਹਨਾਂ ਦੇ ਖੂਨ ਵਿੱਚ ਸ਼ਾਮਲ ਹੋ ਗਿਆ। ਇਹਦੇ ਨਾਲ ਨਾਲ ਯਸਰਬ ਵਿੱਚ ਉਹਨਾਂ ਇਲਮ ਨੂੰ ਵਧਾਉਣ ਵੱਲ ਚੋਖੀ ਤਵੱਜੋ ਦਿੱਤੀ। ਉਹਨਾਂ ਦਰਸਗਾਹਾਂ ਬਣਾਈਆਂ
ਤੇ ਉਹ ਯਸਰਬ ਤੋਂ ਲੈ ਕੇ ਸ਼ਾਮ ਤੱਕ ਦੇ ਸਾਰੇ ਵਾਈ ਬੀਜੀ ਵਾਲਿਆਂ ਇਲਾਕਿਆਂ ਤੇ ਕੁੱਲੀ ਤੌਰ ਤੇ ਕਾਬਜ਼ ਹੋ ਗਏ। ਯਸਰਬ ਵਿੱਚ ਔਸ ਤੇ ਖਜ਼ਰਜ ਦਾ ਆਉਣਾ। ਔਸ ਤੇ ਖਜ਼ਰਜ ਦੋ ਸਕੇ ਭਰਾ ਸਨ। ਉਹਨਾਂ ਦਾ ਨਸਬਨਾਮਾ ਕੁਝ ਇੰਜੇ। ਔਸ ਤੇ ਖਜ਼ਰਜ ਬਿਨ ਹਾਰਸਾ ਬਿਨ ਸਾਲੁਬਾ ਅਲ ਅਨਕਾ ਬਿਨ ਉਮਰੋ ਬਿਨ ਮਜ਼ੀਕਿया बिन आमर बिन माउल उमा बिन हारसा अल गतरीफ बिन अमरी उल कैस बिन बतरीक बिन सालबा बिन माजन बिन अजद बिन गौस बिन मालिक बिन जैद बिन कहलान बिन सबाबन यशजब बिन यारब बिन कहतान। मां वल्लों औस ते खजरज दा शजरा कुछ इंजे। औस ते खजरज बिन कैला बिनते कामल बिन अजरा बिन साद बिन कसा। औस ते खजरज ਦਾ ਸਿਲਸਿਲਾ ਨਸਬ ਅਹਿਲੇ ਯਮਨ ਨਾਲ ਕਹਿਤਾਨ ਤੇ ਜਾ ਕੇ ਮਿਲਦਾ ਹੈ। ਇਹ ਸਾਰੇ ਯਾਰਬ ਬਿਨ कहतान ਦੀ ਨਸਲ ਦੇ ਸਨ। कहतान ਯਕਤਨ ਦਾ ਮੁਅਰਬ ਹੈ। ਕੁਝ ਆਖਦੇ ਨੇ कहतान ਆਮਰ ਬਿਨ ਸ਼ਾਲਖ ਬਿਨ ਅਰਖਸ਼ਜ਼ ਬਿਨ ਸਾਮ ਬਿਨ ਨੂਹ ਅਲੈਹਿਸਲਾਮ ਦਾ ਪੁੱਤਰ ਸੀ ਤੇ ਯਕਤਨ ਦਾ ਬਿਰਾ। ਕੁਝ ਦਾ ਖਿਆਲ ਹੈ कहतान ਯਮਨ ਬਿਨ ਕੈਜ਼ਾਰ ਦਾ ਪੁੱਤਰ ਸੀ। ਬਾਜ਼ੇ ਇਹ ਵੀ ਲਿਖਦੇ ਨੇ ਭਈ कहतान ਹਜ਼ਰਤ ਇਸਮਾਈਲ ਦੀ ਔਲਾਦ ਵਿੱਚੋਂ ਸੀ। ਖੈਰ ਜੋ ਵੀ ਹੈ, ਮੇਰੇ ਖਿਆਲ ਵਿੱਚ कहतान ਯਮਨ ਬਿਨ ਕੈਜ਼ਾਰ ਦਾ ਪੁੱਤਰ ਸੀ ਤੇ ਇਸ ਏਤਬਾਰ ਨਾਲ ਬਨੂ कहतान ਨੂੰ ਹਜ਼ਰਤ ਇਸਮਾਈਲ ਦੀ ਔਲਾਦ ਆਖਣਾ ਚੋਖਾ ਠੀਕ ਹੈ। ਔਸ ਤੇ ਖਜ਼ਰਜ ਦੋਵੇਂ ਕਬੀਲੇ ਵੱਡਿਆਂ ਵੱਡਿਆਂ ਕਈ ਖਾਨਦਾਨਾਂ ਤੇ ਮੁਸ਼ਤਮਿਲ ਸਨ। ਹਰ ਇੱਕ ਕਬੀਲੇ ਵਿੱਚ 5 ਵੱਡੇ ਵੱਡੇ ਖਾਨਦਾਨ ਸਨ। ਔਸ ਸਾਰੇ ਦੇ ਸਾਰੇ ਮਾਲਕ ਬਿਨ ਔਸ ਦੀ ਨਸਲ ਚੋਂ ਸਨ। ਮਾਲਕ ਬਿਨ ਔਸ ਦੇ 5 ਪੁੱਤਰ ਸਨ। ਔਫ ਬਿਨ ਮਾਲਿਕ, ਉਮਰੋ ਬਿਨ ਮਾਲਿਕ, ਮਿਰਰਾ ਬਿਨ ਮਾਲਿਕ, ਜਸਮ ਬਿਨ ਮਾਲਿਕ, ਅਮਰਾਉਲ ਕੈਸ ਬਿਨ ਮਾਲਿਕ। ਇਹਨਾਂ ਦੀ ਮਾਂ ਦਾ ਨਾਂ ਹਿੰਦ ਸੀ ਤੇ ਉਹ ਖਜ਼ਰਜ ਦੀ ਧੀ ਸੀ।